ਵੈਲਕਮ ਬੈਕ ਟੂ ਨਿਊਜ਼ ਟੀਵੀ 84 ਬ੍ਰੇਕ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ ਮੀਡੀਆ ਪਰਸਨੈਲਿਟੀ ਫਰਮ ਕੈਨੇਡਾ ਸਰਦਾਰ ਸੁਖਮਿੰਦਰ ਸਿੰਘ ਹੰਸਰਾ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਹੰਸਰਾ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਜੀ ਵੀਰ ਜੀ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਬੀਜੇਪੀ ਦੀ ਜਿੱਤ ਤੋਂ ਬਾਅਦ ਮੋਦੀ ਨੇ ਹੁਣ ਸਹੁੰ ਚੁੱਕੀ ਹੈ। ਓਥ ਸੈਰੇਮਨੀ ਤੋਂ ਪਹਿਲਾਂ ਮੋਦੀ ਨੇ ਸਾਰਕ ਦੇ ਮੈਂਬਰ ਗਵਾਂਢੀ ਦੇਸ਼ਾਂ ਦੇ ਮੁਖੀਆਂ ਨੂੰ ਓਥ ਸੈਰੇਮਨੀ ਵਿੱਚ ਸੱਦਾ ਦਿੱਤਾ। ਤੁਸੀਂ ਇਸ ਸਟੈਪ ਨੂੰ ਕਿਵੇਂ ਵੇਖਦੇ ਹੋ ਕਿ ਇਹ ਜੈਨੂਇਨ ਚੇਂਜ ਆਫ ਹਾਰਟ ਹੈ ਜਾਂ ਸਿਆਸੀ ਸਟੰਟ? ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰੋ। ਬੇਸਿਕਲੀ ਜੀ ਮੋਦੀ ਜਿਹੜਾ ਹੈਗਾ, ਜੇ ਇਹਦਾ ਤੁਸੀਂ ਸਾਰਾ ਪੋਲੀਟੀਕਲ ਲਾਈਫ ਦਾ ਹਿੱਸਾ ਐਨਾਲਾਈਜ਼ ਕਰੋਗੇ ਤਾਂ ਤੁਹਾਨੂੰ ਬਿਲਕੁਲ ਲੱਗੂਗਾ ਕਿ ਇਹ ਪੋਲੀਟੀਕਲ ਕੌਨ ਆਰਟਿਸਟ ਆ ਡੇ 1 ਤੋਂ ਜੀ। ਇਹ ਲੋਕਾਂ ਦੀ ਸੋਚ ਨੂੰ ਮੈਨੀਪੂਲੇਟ ਕਰਨ ਦੇ ਵਿੱਚ ਪਹਿਲਾਂ ਵੀ ਸਫਲ ਰਿਹਾ ਤੇ ਐਤਕੀ ਵੀ ਇਹਨੇ ਜਿਹੜਾ ਹਿੰਦੂ ਪੱਤਾ ਖੇਡਿਆ ਇਹਦੇ ਨਾਲ, ਭਾਵੇਂ ਕਿ ਹਿਸਟੋਰੀਕਲੀ ਇਹ ਕਾਫੀ ਵੱਡੀ ਮੈਜੋਰਟੀ ਲੈ ਕੇ ਗਿਆ, ਪਰ ਇਵੈਂਚੁਅਲੀ ਜਿਹੜੇ ਇਹਦੀ ਪ੍ਰੋਫੈਸ਼ਨ ਸੀਗਾ ਕੌਨ ਆਰਟਿਸਟ ਆ, ਉਹੀ ਇਹਦੇ ਕੰਮ ਆਇਆ ਤੇ ਉਹਦੇ ਕਾਰਨ ਹੀ ਇਸਨੇ ਆ ਜਿਹੜਾ ਸਾਰਕ ਦੇ ਸਾਰੇ ਲੀਡਰਾਂ ਨੂੰ ਸੱਦਣਾ, ਇਹ ਵੀ ਇਹੀ ਉਹਦਾ ਹੀ ਇੱਕ ਹਿੱਸਾ ਸੀ। ਇਸ ਟ੍ਰਾਈਂਗ ਟੂ ਪੋਰਟਰੇਟ ਵੀ ਇਹ ਬਹੁਤ ਪ੍ਰੋਗਰੈਸਿਵ ਥਿੰਕਰ ਆ, ਇਹ 21ਵੀਂ ਸਦੀ ਦਾ ਕੋਈ ਮਹਾਨ ਲੀਡਰ ਪੈਦਾ ਹੋ ਗਿਆ ਆਲ ਆਫ ਸਦਰਨ ਹਿੰਦੁਸਤਾਨ ਦੇ ਵਿੱਚ, ਜਿਹੜਾ ਕੁਝ ਸਾਲ ਪਹਿਲਾਂ ਹਜੇ ਮੁਸਲਮਾਨਾਂ ਦੇ ਘੱਟ ਗਿਣਤੀਆਂ ਦੇ ਖੂਨ ਦੇ ਨਾਲ ਲੱਥ-ਪੱਥ ਸੀ, ਅੱਜ ਉਹ ਆਊਟਸ਼ਾਈਨ ਕਰ ਰਿਹਾ। ਇਹ ਅਨਫੋਰਚੂਨੇਟ ਆ, ਪਰ ਮੈਨੂੰ ਇਹ ਲੱਗਦਾ ਕਿ ਹਿੰਦੁਸਤਾਨ ਜਿਹੜਾ ਹੈ ਉਹ ਹੁਣ ਕਾਫੀ ਰੋਂਗ ਡਾਇਰੈਕਸ਼ਨ ਵੱਲ ਜਾਊਗਾ ਅਗਰ ਜਿਹੜੀਆਂ ਮੋਦੀ ਦੀਆਂ ਏਦਾਂ ਦੀਆਂ ਚਾਲਾਂ ਹੈਗੀਆਂ ਉਹ ਸਫਲ ਹੁੰਦੀਆਂ ਗਈਆਂ। ਜੀ ਜੀ, ਤੇ ਜਿਸ ਤਰ੍ਹਾਂ ਵੀਰ ਜੀ ਕਾਫੀ ਆਪਣੇ ਹਿੰਦੂ ਜਿਹੜੇ ਬਹੁਮਤ ਹੈ ਉਹ ਤਾਂ ਮੋਦੀ ਨੂੰ ਪਸੰਦ ਕਰਦੀ। what do you think ਕਿ ਨਰਿੰਦਰ ਮੋਦੀ ਨੂੰ ਇੰਟਰਨੈਸ਼ਨਲ ਕਮਿਊਨਿਟੀ ਐਕਸੈਪਟ ਕਰੇਗੀ? ਜੀ ਇੰਟਰਨੈਸ਼ਨਲ ਕਮਿਊਨਿਟੀ ਨੇ ਤਾਂ ਇੱਕ ਮੁਲਕ ਦੇ ਵਜ਼ੀਰ ਆਜ਼ਮ ਨੂੰ ਜਿਹੜਾ ਸੱਤਾ ਵੀ ਦੇਣਗੇ, ਉਹਦੇ ਨਾਲ ਰੋਟੀਆਂ ਵੀ ਖਾਣਗੇ, ਉਹਦੇ ਨਾਲ ਗੱਲਾਂ ਬਾਤਾਂ ਵੀ ਕਰਨਗੇ, ਪਰ ਡੈਫੀਨਿਟਲੀ ਈਵਨ ਅਮਰੀਕਾ ਲੈ ਲਓ ਤੁਸੀਂ, ਭਾਵੇਂ ਕਿ ਬਰਾਕ ਓਬਾਮਾ ਨੇ ਆਈ ਥਿੰਕ ਆਲਰੇਡੀ ਇਨਵੀਟੇਸ਼ਨ ਨੂੰ ਐਕਸਟੈਂਡ ਕਰ ਦਿੱਤੀ ਆ, ਪਰ ਬੈਕ ਰੂਮ ਦੇ ਜਿਹੜੇ ਥਿੰਕਰ ਉਹ ਨਾਲ ਸੋਚਦੇ ਵੀ ਹੋਣਗੇ ਕਿ ਇਹ ਜਿਹੜਾ ਮੋਦੀ ਹੈ ਇਹ ਕਿਹੋ ਜਿਹੀ ਪਰਸਨੈਲਿਟੀ, ਇਹਨੂੰ ਕਿਸ ਤਰ੍ਹਾਂ ਡੀਲ ਕਰਨਾ। ਦੁਨੀਆ ਦੇ ਲੋਕ ਇਸ ਗੱਲ ਨੂੰ ਜ਼ਰੂਰ ਵੇਖਣਗੇ ਕਿ ਹਿੰਦੁਸਤਾਨ ਜਿਹੜਾ, ਜਿਹਨੂੰ ਕਿ ਬਹੁਤ ਸੱਭਿਅਕ ਮੁਲਕ ਕਹਿੰਦੇ ਆ, ਬਹੁਤ ਧਰਮੀ ਮੁਲਕ ਕਹਿੰਦੇ ਆ, ਕਈ ਧਰਮਾਂ ਦੇ ਲੋਕ ਰਹਿੰਦੇ ਆ, ਜੇ ਹੁਣ ਤੁਸੀਂ ਇਹਦੀ ਕੈਬਨਿਟ ਵੱਲ ਦੇਖੋਗੇ ਤਾਂ ਤੁਹਾਨੂੰ ਲੱਗੇਗਾ ਕਿ ਇਹਦੇ ਵਿੱਚ 95% ਹਿੰਦੂ ਮਿਨਿਸਟਰ ਲਏ ਗਏ ਨੇ, ਤੇ ਜਿਹੜੇ ਹੋਰਾਂ ਕੌਮਾਂ ਦੇ ਵੀ ਇੱਕ ਮਿਨਿਸਟਰ ਲਿਆ ਗਿਆ ਉਹ ਵੀ ਉਹੀ ਲਿਆ ਗਿਆ ਜਿਹੜਾ ਹਿੰਦੂ ਆਈਡੀਓਲੋਜੀ ਦਾ, ਹਿੰਦੂ ਏਜੰਡੇ ਨੂੰ ਕੈਰੀ ਕਰਦਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਐਨਾਲਿਟਿਕਲ ਲੋਕ ਵੇਖਣਗੇ ਤੇ ਇਵੈਂਚੁਅਲੀ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੂੰ ਫਾਲ ਬੈਕ ਔਨ ਹਿਸ ਫੇਸ। ਜੇ ਹੁਣ ਸਿਮਰਤ ਕੌਰ ਬਾਦਲ ਨੂੰ ਪੰਜਾਬ ਦੇ ਵਿੱਚੋਂ ਮੰਤਰੀ ਬਣਾਇਆ, ਕੌਣ ਨਹੀਂ ਜਾਣਦਾ ਕਿ ਬਾਦਲ ਪਰਿਵਾਰ ਆ ਜਿਹੜਾ ਉਹ ਸਿੱਖਾਂ ਦੇ ਏਜੰਡੇ ਵਰਸਸ ਹਿੰਦੂ ਏਜੰਡੇ ਦੇ ਵਿੱਚੋਂ ਕਿਹਨੂੰ ਪ੍ਰੈਫਰੈਂਸ ਦੇ ਰਿਹਾ। ਇਹ ਡੇ 1 ਤੋਂ ਹੀ ਰਿਹਾ ਕਿ ਉਹਨਾਂ ਨੇ ਹਮੇਸ਼ਾ ਸਿੱਖਾਂ ਦੇ ਏਜੰਡੇ ਨੂੰ ਬੈਕ ਬਰਨਰ ਤੇ ਰੱਖਿਆ। ਸੋ ਦਿਸ ਇਜ਼ ਵਾਈ ਸਿਮਰਤ ਬਾਦਲ ਹੈ ਜਿਹੜੀ ਉਹ ਅੱਜ ਉਹਦੇ ਮੰਤਰੀ ਮੰਡਲ ਦੇ ਵਿੱਚ ਆ। ਦੂਸਰੀ ਵੱਡੀ ਗੱਲ ਮੈਂ ਸਮਝਦਾ ਵੀ ਕਿਸੇ ਡੈਮੋਕ੍ਰੈਟਿਕ ਮੁਲਕ ਦੇ ਹੈਡ ਨੂੰ ਅਨਡੈਮੋਕ੍ਰੈਟਿਕ ਪ੍ਰੈਕਟਿਸ ਕਰਨ ਦਾ ਜਿਹੜੀ ਇਜਾਜ਼ਤ ਹੈ ਉਹ ਹਿੰਦੁਸਤਾਨ ਦੇ ਸਿਸਟਮ ਨੇ ਦਿੱਤੀ ਹੈ। ਅਰੁਣ ਜੇਤਲੀ ਵਰਗੇ ਲੋਕਾਂ ਨੂੰ, ਅੰਮ੍ਰਿਤਸਰ ਦੇ ਲੋਕਾਂ ਨੇ ਰਿਜੈਕਟ ਕੀਤਾ, ਸੇ ਨੋ ਟੂ ਹਿਮ, ਉਹਨੂੰ ਹਰਾਇਆ, ਉਹਨੂੰ ਮੰਤਰੀ ਮੰਡਲ ਦੇ ਵਿੱਚ ਲੈ ਰਿਹਾ। ਉਹ ਵੀ ਆਲਮੋਸਟ ਲਿਟਰਲੀ ਆਪਣੀ ਸਰਕਾਰ ਦਾ ਜਿਹੜਾ ਸੈਕੰਡ ਇਨ ਕਮਾਂਡ ਬੰਦਾ ਬਣਾਇਆ ਗਿਆ। ਇਹ ਬੇਸਿਕਲੀ ਡੈਮੋਕ੍ਰੇਸੀ ਦੇ ਮੂੰਹ ਦੇ ਉੱਤੇ ਇੱਕ ਬਹੁਤ ਵੱਡਾ ਉਹਨੇ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਇਵੈਂਚੁਅਲੀ ਇਟ ਵਿਲ ਕਮ ਬੈਕ ਟੂ ਹਿਮ, ਇਹਨੂੰ ਹੌਂਟ ਕਰੂਗਾ ਇੱਕ ਦਿਨ ਕਿ ਉਹਨੇ ਜਿਹੜੀ ਇਹ ਅਨਡੈਮੋਕ੍ਰੈਟਿਕ ਪ੍ਰੈਕਟਿਸ ਸ਼ੁਰੂ ਦੇ ਵਿੱਚ ਕਰ ਲਈ ਹੈ। ਜੀ, ਤੇ ਵੀਰ ਜੀ ਤੁਸੀਂ ਆਉਣ ਵਾਲੇ ਸਮੇਂ ਵਿੱਚ ਘਰੇਲੂ ਫਰੰਟ ਤੇ ਮੋਦੀ ਸਰਕਾਰ ਦੀ ਕੀ ਕਾਰਗੁਜ਼ਾਰੀ ਵੇਖਦੇ ਹੋ? ਮੈਨੂੰ ਇਹ ਲੱਗਦਾ ਕਿ ਡੈਫੀਨਿਟਲੀ, ਕਿਉਂਕਿ ਉਹ ਬੜਾ ਚਾਤਰ ਆ, ਬੜਾ ਚਲਾਕ ਆ, ਜਿਸ ਤਰ੍ਹਾਂ ਮੈਂ ਕਿਹਾ ਕੌਨ ਆਰਟਿਸਟ ਹੈ, ਆਉਣ ਵਾਲੇ 6-7 ਮਹੀਨੇ, ਸਵਾ ਸਾਲ ਉਹ ਬੜੀ ਰੋਜ਼ੀ ਪਿਕਚਰ ਹਿੰਦੁਸਤਾਨ ਦੀ ਪੇਂਟ ਕਰੂਗਾ। ਆਬਵੀਅਸਲੀ ਇੱਕ ਟਰੈਪ ਹੋਊਗਾ ਦੁਨੀਆ ਦੇ ਲੋਕਾਂ ਲਈ ਕਿ ਇਕਨੋਮਿਕਲੀ ਭਾਰਤ ਬੜਾ ਵਾਈਬਰੈਂਟ ਹੋ ਜਾਊਗਾ, ਇੱਕ ਫੇਕ ਜਾਂ ਮਾਡਲ ਦੁਨੀਆ ਦੇ ਸਾਹਮਣੇ ਪੇਸ਼ ਕਰੂਗਾ। ਫਿਰ ਜਿਹੜੀ ਉਹਦੀ ਟੈਨੂਰ ਆ, ਉਹਦੇ ਵਿਚਾਲੜਾ ਜਿਹੜਾ ਸਮਾਂ ਹੈਗਾ ਆਲਮੋਸਟ 2-2.5 ਸਾਲ ਦਾ, ਉਹਦੇ ਵਿੱਚ ਤੁਸੀਂ ਰੀਅਲ ਮੋਦੀ ਵੇਖੋਗੇ। ਐਟ ਦੀ ਐਂਡ ਫਿਰ ਉਹਦੀ ਜਿਹੜੀ ਇਲੈਕਸ਼ਨ ਏਜੰਡਾ ਹੈਗਾ ਉਹ ਕਿਕ ਇਨ ਕਰ ਜੂਗਾ, ਫਿਰ ਉਹ ਥੋੜੀਆਂ ਜਿਹੀਆਂ ਗੁੱਡੀਜ਼ ਵਰਤੂਗਾ। ਸੋ ਦ ਡੇਂਜਰਸ ਪਾਰਟ ਮਿਨੋਰਟੀਜ਼ ਦੇ ਲਈ ਔਰ ਭਾਰਤ ਦੇ ਲਈ 1 ਸਾਲ ਤੋਂ ਬਾਅਦ ਤਕਰੀਬਨ ਸ਼ੁਰੂ ਹੋਏਗਾ। ਉਦੋਂ ਤੁਸੀਂ ਜਿਹੜਾ ਰੀਅਲ ਮੋਦੀ ਆ, ਜਿਹੜਾ ਵਿਸ਼ਿਸ਼ ਮੋਦੀ ਆ, ਜਿਹੜਾ ਕਰਪਟ ਮੋਦੀ ਆ, ਜਿਹੜਾ ਮਰਡਰਸ ਮੋਦੀ ਆ,
ਉਹਦੀਆਂ ਜਿਹੜੀਆਂ ਰੀਅਲ ਪਾਲਿਸੀਜ਼ ਆ ਉਹਨੂੰ ਤੁਸੀਂ ਵੇਖ ਸਕੋਗੇ। ਜੀ, ਤੇ ਵੀਰ ਜੀ ਜਿਸ ਤਰ੍ਹਾਂ ਮੋਦੀ ਸਰਕਾਰ ਨੇ ਕਿਹਾ ਘੱਟ ਗਿਣਤੀ ਦੀ ਸ਼ਾਮਤ ਆ ਜਾਏਗੀ, ਵੀ ਵਿਲ ਸੀ ਹਾਊ ਡੇਂਜਰਸ ਹੀ ਇਜ਼, ਸੋ ਘੱਟ ਗਿਣਤੀਆਂ ਨੂੰ ਕੀ ਕਰਨਾ ਚਾਹੀਦਾ ਇਸ ਲਈ? ਆਬਵੀਅਸਲੀ ਜਿਹੜੇ ਤਾਂ ਜੀ ਉਸ ਪੰਜੇ ਦੇ ਵਿੱਚ ਫਸੇ ਹੋਏ ਨੇ, ਜਿਸ ਤਰ੍ਹਾਂ ਡਾਕਟਰ ਸਾਹਿਬ ਹਮੇਸ਼ਾ ਕਹਿੰਦੇ ਹੁੰਦੇ ਕਿ ਜੋ ਭਾਰਤ ਦੇ ਪੰਜੇ ਵਿੱਚ ਫਸਿਆ ਹੋਇਆ ਉਹਦੇ ਲਈ ਤਾਂ ਲਿਮਿਟੇਸ਼ਨਸ ਹੁੰਦੀਆਂ ਕਿ ਉਹ ਕੀ ਕਰ ਸਕਦਾ, ਕੀ ਕਰਨਾ ਚਾਹੁੰਦਾ, ਪਰ ਡੈਫੀਨਿਟਲੀ ਜਿਹੜੇ ਡਾਇਸਪੋਰ ਲੋਕ ਨੇ ਇਹਨਾਂ ਮਿਨੋਰਟੀ ਕਮਿਊਨਿਟੀਜ਼ ਦੇ, ਸਾਨੂੰ ਇਹ ਡਾਇਸਪੋਰਾ ਮਿਨੋਰਟੀਜ਼ ਕਮਿਊਨਿਟੀ ਦੇ ਮੈਂਬਰਾਂ ਨੂੰ ਮੈਨੂੰ ਲੱਗਦਾ ਕਿ ਆਪਣਾ ਜਿਹੜਾ ਪ੍ਰਚਾਰ ਆ ਉਹ ਹੋਰ ਪ੍ਰਚੰਡ ਕਰਨ ਦੀ ਲੋੜ ਹੈ, ਹੋਰ ਤੇਜ਼ ਕਰਨ ਦੀ ਲੋੜ ਹੈ, ਹੋਰ ਲੋਕਾਂ ਨੂੰ ਮੋਦੀ ਦੀਆਂ ਜਾਂ ਫਿਰ ਮੋਦੀ ਦੇ ਜਿਹੜੇ ਵਿਸ਼ੇਸ਼ ਕਾਰਨਾਮੇ ਆ ਉਹਨਾਂ ਨੂੰ ਉਜਾਗਰ ਕਰਨ ਦੀ ਲੋੜ ਹੈ, ਤਾਂ ਕਿ ਘੱਟੋ ਘੱਟ ਜਿਹੜੀਆਂ ਮਿਨੋਰਟੀਜ਼ ਆ ਉਹ ਹੋਰ ਸਫਰ ਨਾ ਕਰਨ, ਵਿਚ ਇਜ਼ ਲਾਈਕਲੀ ਦੇ ਉਹ ਸਫਰ ਸਾਲ ਸਵਾ ਸਾਲ ਤੋਂ ਬਾਅਦ ਜਦੋਂ ਉਹਦੀਆਂ ਰੀਅਲ ਪਾਲਿਸੀਜ਼ ਆਉਣਗੀਆਂ। ਪਰ ਫਿਰ ਵੀ ਅਸੀਂ ਸੇਫ ਗਾਰਡ ਡਾਇਸਪੋਰਾ ਲੋਕ ਆ ਜਿਹੜੇ ਉਹਦੇ ਵਿੱਚ ਆਪਣੀ ਕੋਈ ਨਾ ਕੋਈ ਭੂਮਿਕਾ ਜ਼ਰੂਰ ਨਿਭਾ ਸਕਦੇ ਆ। ਜੀ, ਤੇ ਵੀਰ ਜੀ ਹੋਰ ਪੰਥਕ ਮੁੱਦਿਆਂ ਦੇ ਉੱਪਰ ਗੱਲਬਾਤ ਕਰਨ ਤੋਂ ਪਹਿਲਾਂ ਤੁਸੀਂ ਹੋਰ ਕੁਝ ਮੋਦੀ ਸਰਕਾਰ ਦੇ ਬਾਰੇ ਜਾਂ ਓਥ ਸੈਰੇਮਨੀ ਔਰ ਐਨੀਥਿੰਗ ਦੈਟ ਯੂ ਵਾਂਟ ਟੂ ਸ਼ੇਅਰ ਵਿਦ ਸਾਡੇ ਜਿਹੜੇ ਵਿਊਅਰਸ ਉਹਨਾਂ ਨੂੰ ਕੁਝ ਸ਼ੇਅਰ ਕਰਨਾ ਚਾਹੋਗੇ? ਜਦੋਂ ਤੁਸੀਂ ਇਹ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ ਦੇਖਦੇ ਹੋ, ਕੋਈ ਕਿਆਸ ਨਹੀਂ ਸੀ ਲਾ ਸਕਦਾ ਕਿ ਹਿੰਦੁਸਤਾਨ ਦਾ ਵੋਟਰ ਇੰਨਾ ਕਮਲਾ ਹੋਏਗਾ ਕਿ ਇਹੋ ਜਿਹੇ ਇਨਸਾਨ ਨੂੰ ਉਹ ਆਪਣਾ ਹਿੱਟ ਚੂਜ਼ ਕਰ ਲਵੇਗਾ। ਜਿਸ ਤਰ੍ਹਾਂ ਮੋਦੀ ਨੇ ਭਾਰਤ ਦੇ ਵੋਟਰਾਂ ਨੂੰ ਮੈਨੀਪੂਲੇਟ ਕੀਤਾ, ਇਹ ਇੱਕ ਬੜੀ ਹੀ ਹੈਰਾਨੀ ਵਾਲੀ ਗੱਲ ਆ। ਇਹਦੇ ਜਿਹੜੇ ਸਿੱਟੇ ਆ ਕੋਈ ਬਾਹਲੇ ਨਿਕਲਣ ਦੀ ਸੰਭਾਵਨਾ ਨਹੀਂ ਹੈ। ਇਸ ਮੈਟਰ ਆਫ ਫੈਕਟ ਗੁੰਜਾਇਸ਼ ਹੀ ਨਹੀਂ ਹੈ ਕਿ ਇਹਦੇ ਸਿੱਟੇ ਕਿਸੇ ਵੀ ਹਾਲਤ ਦੇ ਵਿੱਚ, ਕਿਸੇ ਵੀ ਸੂਰਤ ਦੇ ਵਿੱਚ ਵਧੀਆ ਨਿਕਲ ਸਕਣ। ਹਾਂ, ਉਹ ਕਿਸੇ ਨੇ ਪੁੱਛਿਆ ਸੀ ਅਮਰੀਕਾ ਦੇ ਇੱਕ ਜਰਨਲਿਸਟ ਨੇ ਇਹਨੂੰ ਕਿ ਜਦੋਂ ਮੋਦੀ ਨੂੰ ਪੁੱਛਿਆ ਵੀ ਇੰਨੇ ਮੁਸਲਮਾਨ ਮਾਰ ਦਿੱਤੇ ਆ ਤੇਰੀ ਸਟੇਟ ਦੇ ਵਿੱਚ, what went wrong, what happened, ਤੇ ਉਹਦਾ ਰਿਸਪੌਂਸ ਇਹ ਸੀ ਕਹਿੰਦਾ we were unable to control the media। ਸੋ ਉਹਦਾ ਰਿਸਪੌਂਸ ਇਹ ਨਹੀਂ ਸੀ ਕਿ ਅਸੀਂ ਅਨਏਬਲ ਹੋਏ ਜਿਹੜੇ ਮੌਬਸ ਨੇ ਉਹਨਾਂ ਨੂੰ ਕੰਟਰੋਲ ਕਰਨ ਲਈ ਜਾਂ ਜਿਹੜੀਆਂ ਕਮਿਊਨਲ ਫੋਰਸਿਸ ਨੇ ਉਹਨਾਂ ਨੂੰ ਕੰਟਰੋਲ ਕਰ, ਉਹ ਕਹਿੰਦਾ ਅਸੀਂ ਅਨਏਬਲ ਰਹੇ ਮੀਡੀਆ ਨੂੰ ਕੰਟਰੋਲ ਕਰਨ ਦੇ ਲਈ, ਤੇ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਇਹ ਸਾਡੇ ਤੋਂ ਗਲਤੀ ਹੋ ਗਈ, ਅਸੀਂ ਚਾਹੁੰਦੇ ਸੀ ਤੁਹਾਨੂੰ ਪਤਾ ਨਾ ਲੱਗੇ। ਸੋ ਦੈਟਸ ਇਹ ਜਿਹੜੀ ਸੋਚ ਹੈ, ਇਹ ਸੋਚ ਹੈ ਨਰਿੰਦਰ ਮੋਦੀ ਦੀ। ਅਨਫੋਰਚੂਨੇਟਲੀ ਕਿਉਂਕਿ ਸਾਡਾ ਬਤੌਰ ਸਿੱਖ ਬਹੁਤ ਵੱਡਾ ਹਿੱਸਾ ਪੰਜਾਬ ਜਿਹੜਾ ਹੈ ਉਹਦੇ ਹੁਣ ਉਹਦੀ ਸਲਤਨਤ ਦਾ ਹਿੱਸਾ, ਤੇ ਅਸੀਂ ਤਾਂ ਉਹਨਾਂ ਦੀ ਸੌਖੀ ਮੰਗ ਕਰਦੇ ਹਾਂ। ਜੀ, ਤੇ ਵੀਰ ਜੀ ਐਡੀਅਨ ਜਿਸ ਤਰ੍ਹਾਂ ਅਸੀਂ ਹੁਣ ਪੰਥਕ ਮੁੱਦਿਆਂ ਵੱਲ ਆਉਂਦੇ ਹਾਂ, ਜਿਸ ਤਰ੍ਹਾਂ ਜੂਨ 84 ਦੇ ਘੱਲੂਘਾਰੇ ਦੀ 30ਵੀਂ ਵਰ੍ਹੇਗੰਢ 6 ਜੂਨ ਨੂੰ ਆ ਰਹੀ ਹੈ, ਇਸ ਸੰਬੰਧੀ ਤੁਸੀਂ ਟੋਰਾਂਟੋ ਵਿੱਚ ਕੀ ਪ੍ਰੋਗਰਾਮ ਲਿਖੇ ਹਨ? ਇਸ ਵਾਰ ਜਿਹੜਾ ਵੇਰਵੇ ਦੇ ਨਾਲ ਸਾਰੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਬਿਲਕੁਲ ਜੀ, ਟੋਰਾਂਟੋ ਦੇ ਵਿੱਚ ਤਕਰੀਬਨ ਸਮੂਹ ਆਰਗੇਨਾਈਜੇਸ਼ਨਸ ਨੇ ਇਕੱਠਿਆਂ ਹੋ ਕੇ they try to do something different। basically 30 years ਦੀ ਕੋਈ ਖਾਸ ਅਹਿਮੀਅਤ ਤਾਂ ਨਹੀਂ ਹੈਗੀ। 29th ਨੂੰ ਵੀ ਸਾਨੂੰ 29th ਐਨਵਰਸਰੀ ਨੂੰ ਵੀ ਉਹਨਾਂ ਹੀ ਦੁੱਖ ਸੀਗਾ, 31st ਐਨਵਰਸਰੀ ਨੂੰ ਵੀ ਇੰਨਾ ਦੁੱਖ ਹੋਏਗਾ, ਪਰ ਜਿਹੜਾ 3 ਦਹਾਕੇ ਬੀਤ ਜਾਣ ਤੋਂ ਬਾਅਦ ਇੱਕ ਨਵਾਂ ਮੋੜ ਜਿਹੜਾ ਸਾਡੀ ਲੀਡਰਸ਼ਿਪ ਦੇ ਵਿੱਚ ਆਉਣ ਦੀ ਸੰਭਾਵਨਾ ਬਣੀ ਹੈ ਕਿ ਯੂਥ ਦੇ ਵੱਲੋਂ ਇੱਕ ਬਹੁਤ ਵੱਡੀ ਕਾਰ ਰੈਲੀ ਕੀਤੀ ਜਾ ਰਹੀ ਆ, ਜਿੱਥੇ ਉਹ ਹੋਪ ਕਰਦੇ ਆ ਕਿ ਕਾਰਾਂ 500-700,000 ਕਾਰ ਹੋਏਗੀ ਝੰਡਿਆਂ ਦੇ ਨਾਲ, ਦੇ ਵੱਲੋਂ ਰੋਲ ਅਰਾਊਂਡ ਇਨ ਦ ਸਿਟੀ ਲੋਕਾਂ ਨੂੰ ਦੱਸਣ ਦੀ ਖਾਤਰ। ਉਸ ਤੋਂ ਬਾਅਦ ਫਿਰ ਵੱਡੀ ਇੱਕ ਪੰਥਕ ਕਾਨਫਰੰਸ ਹੋ ਰਹੀ ਹੈ ਸ਼ਨੀਚਰਵਾਰ 7 ਤਰੀਕ ਨੂੰ। ਆਬਵੀਅਸਲੀ 6 ਤਰੀਕ ਨੂੰ ਮੈਨੂੰ ਆਸ ਹੈ ਕਿ ਵੱਡੀ ਤਾਦਾਦ ਦੇ ਵਿੱਚ ਲੋਕ ਜਿਹੜੇ ਨਿਊਯਾਰਕ ਪਹੁੰਚਣਗੇ, ਕਿਉਂਕਿ ਉਹ ਮੈਨੂੰ ਲੱਗਦਾ ਕਿ ਉੱਤਰੀ ਅਮਰੀਕਾ ਦੇ ਸਮੂਹ ਸਿੱਖਾਂ ਦੀ ਸਾਂਝੀ ਸਾਬਰਮਤੀ ਮਾਰਚ ਹੋਏਗੀ, ਉਹਦੇ ਵਿੱਚ ਸ਼ਾਮਲ ਹੋਣਗੇ। ਤੇ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਪ੍ਰੋਗਰਾਮ ਨੇ, ਵੱਖ-ਵੱਖ ਸੰਸਥਾਵਾਂ ਦੇ ਪ੍ਰੋਗਰਾਮ ਕਾਫੀ ਲਿਖੇ ਹੋਏ ਨੇ। ਸੋ ਮੈਨੂੰ ਇਹ ਮੈਂ ਕਹਿਣਾ ਜ਼ਰੂਰ ਚਾਹੂੰਗਾ ਕਿ ਹਰ ਸਿੱਖ ਨੂੰ 1 ਜੂਨ ਤੋਂ ਲੈ ਕੇ 6, 7, 8 ਜੂਨ ਤੱਕ ਘੱਟੋ ਘੱਟ ਰਿਮੋਰਸਫੁਲੀ ਜਿੱਥੇ ਵੀ ਕਿਤੇ ਕੋਈ ਵੀ ਇਹੋ ਜਿਹਾ ਇਵੈਂਟ ਹੁੰਦਾ ਉਹਦੇ ਵਿੱਚ ਸ਼ਾਮਲ ਹੋਣਾ ਚਾਹੀਦਾ। ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇਣੀਆਂ ਹੀ ਕਾਫੀ ਨਹੀਂ, ਬਲਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹਦੇ ਵਿੱਚ ਅਸੀਂ 30 ਸਾਲ ਤੋਂ ਕੀ ਕੀਤਾ ਤੇ 31ਵੇਂ ਸਾਲ ਦੇ ਵਿੱਚ ਅਸੀਂ ਕੀ ਕਰਨਾ, ਅਸੀਂ ਪ੍ਰਾਪਤੀਆਂ ਘੱਟ ਕਿਉਂ ਕੀਤੀਆਂ ਤੇ ਅਸੀਂ ਵੱਧ ਪ੍ਰਾਪਤੀਆਂ ਕਰਨ ਦੀ ਖਾਤਰ ਹੁਣ ਆਪਣੀ ਲਾਈਨ ਆਫ ਐਕਸ਼ਨ ਕਿਸ ਤਰ੍ਹਾਂ ਬਦਲਣੀ ਹੈ, ਕੀ ਡਾਇਰੈਕਸ਼ਨਸ ਦੇਣੀ ਆਪਣੇ ਕਦਮਾਂ ਨੂੰ, ਇਹਦੇ ਲਈ ਮੁਲਾਂਕਣ ਹੋਣਾ ਚਾਹੀਦਾ ਇਹਨਾਂ 7-8 ਦਿਨਾਂ ਦੇ ਵਿੱਚ। ਵੈਸੇ ਮੈਨੂੰ ਇਹ ਲੱਗ ਰਿਹਾ ਕਿ ਸਮੁੱਚਾ ਸਿੱਖ ਜਗਤ ਫਿਕਰਮੰਦ ਹੈ ਕੌਮ ਦੇ ਲਈ, ਖਾਸ ਕਰਕੇ ਉੱਤਰੀ ਅਮਰੀਕਾ ਦੇ ਵਿੱਚ। ਹੋਪਫੁਲੀ
ਇਹਨਾਂ ਦਿਨਾਂ ਦੇ ਵਿੱਚ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਜੀ ਉਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਾਂਗੇ। ਜੀ ਜੀ ਤੇ ਵੀਰ ਜੀ ਸਾਡੇ ਕੋਲ 3-4 ਮਿੰਟ ਰਹਿ ਗਏ ਨੇ ਐਟ ਦੀ ਐਂਡ, ਕਿਉਂਕਿ ਕਾਫੀ ਸਾਰੇ ਤੁਹਾਨੂੰ ਵਿਊਅਰਸ ਇਸ ਵੇਲੇ ਸੁਣ ਰਹੇ ਨੇ, ਵੇਖ ਰਹੇ ਨੇ all over the world. We might not get a chance to talk to you again till June 6th. ਤੁਸੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿਹਨਾਂ ਨੇ ਸ਼ਹੀਦੀ ਪਾਈ ਸੀ ਦਰਬਾਰ ਸਾਹਿਬ ਦੇ ਅੰਦਰ, ਉਹਨਾਂ ਦੀ ਸ਼ਖਸੀਅਤ ਬਾਰੇ ਤੁਸੀਂ ਕੁਝ ਲਾਈਨਾਂ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹੋਗੇ? ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ 20ਵੀਂ ਸਦੀ ਦੇ ਮਹਾਨ ਸਿੱਖ ਕਹਿ ਲਓ ਤੁਸੀਂ ਉਹਨਾਂ ਨੂੰ, ਜਾਂ ਇਹ ਕਹਿ ਲਓ ਕਿ ਜਿਹੜੀ ਸਾਡੀ ਨਵੀਂ ਪੀੜ੍ਹੀ ਆ ਉਹਨਾਂ ਦੇ ਵਿੱਚੋਂ ਜੇ ਕਿਸੇ ਇਨਸਾਨ ਨੇ ਸਿਰਫ ਕੁਰਬਾਨੀ ਹੀ ਨਹੀਂ ਕੀਤੀ, ਬਲਕਿ ਜਿੰਨਾ ਚਿਰ ਉਹ ਇਸ ਧਰਮ ਯੁੱਧ ਮੋਰਚੇ ਦਾ ਹਿੱਸਾ ਰਹੇ ਆ, ਉਹਨਾਂ ਚਿਰ ਜਿਸ ਕਦਰ ਉਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ, ਜਿਸ ਕਦਰ ਉਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਜਾਗਰੂਕ ਕੀਤਾ, ਜਿਸ ਕਦਰ ਉਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਲਾਮਬੱਧ ਕੀਤਾ, ਇਹ ਲਾਮਿਸਾਲ ਆ। ਆਲਮੋਸਟ ਮੈਨੂੰ ਤਾਂ ਹਿਸਟਰੀ ਦੇ ਵਿੱਚ ਕੋਈ ਇਹੋ ਜਿਹਾ ਸਿੰਗਲ ਹੈਂਡਡ ਇਨਸਾਨ ਜਾਂ ਸ਼ਖਸੀਅਤ ਨਜ਼ਰ ਨਹੀਂ ਆਉਂਦੀ ਜਿਹਨੇ ਇਸ ਕਦਰ ਲੋਕਾਂ ਨੂੰ ਜਗਾਇਆ ਹੋਏ, ਇਸ ਕਦਰ ਲੋਕਾਂ ਨੂੰ ਮੋਬਿਲਾਈਜ਼ ਕੀਤਾ ਹੋਏ। ਸਾਡੇ ਵਰਗੇ ਲੋਕ, ਮੇਰੀ ਤਾਂ 14-15 ਸਾਲ ਦੀ ਉਮਰ ਸੀ ਜਦੋਂ ਮੈਂ ਪੰਜਾਬ ਤੋਂ ਆਇਆ, ਉਸ ਤੋਂ ਬਾਅਦ ਕਦੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦਾ ਕੀ ਹੋਰ ਵੀ ਕਿਸੇ ਮਹਾਂਪੁਰਸ਼ ਦੇ ਕਦੇ ਕੋਈ ਬਾਹਲੇ ਦਰਸ਼ਨ ਨਹੀਂ ਹੋਏ, ਪਰ ਸਿਰਫ ਉਹਨਾਂ ਦੀਆਂ ਆਡੀਓ ਕੈਸੇਟਸ ਸੁਣ ਕੇ ਉਸ ਸ਼ਖਸੀਅਤ ਦੇ ਇੰਨੇ ਨੇੜੇ ਇਸ ਕਰਕੇ ਪਹੁੰਚ ਗਏ ਆ ਕਿਉਂਕਿ ਜਿਹੜੇ ਉਹਨਾਂ ਨੇ ਅਲਫਾਜ਼, ਜਿਹੜੇ ਉਹਨਾਂ ਨੇ ਸ਼ਬਦ, ਜਿਹੜੇ ਉਹਨਾਂ ਨੇ ਢੰਗ ਦੇ ਨਾਲ ਪ੍ਰਚਾਰ ਕੀਤਾ, ਉਹ ਸਿੱਧਾ ਇਨਸਾਨ ਦੇ ਅੰਦਰ ਘੁਸਦਾ ਸੀ। ਤੇ ਮੈਨੂੰ ਇਹ ਲੱਗਦਾ ਕਿ ਜੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਲੈਟਸ ਫॉर ਮਿੰਟ ਇਹ ਕਹਿ ਲਈਏ ਕਿ ਸਿੱਖ ਇਤਿਹਾਸ ਦੇ ਵਿੱਚ ਉਹਨਾਂ ਦਾ ਨਾਂ ਹੀ ਮੰਫੀ ਹੋਵੇ, ਉਹ ਹੁੰਦੇ ਹੀ ਨਾ, ਤਾਂ ਅਸੀਂ ਅੱਜ ਵੀ ਗੁਲਾਮ ਹੁੰਦੇ, ਅਸੀਂ ਅੱਜ ਵੀ ਜੈ ਭਾਰਤ ਕਹਿੰਦੇ, ਅਸੀਂ ਅੱਜ ਵੀ ਉਸ ਭਾਰਤ ਦੇ ਗੋਗੇ ਗਾਈ ਜਾਂਦੇ, ਨਾਲੇ ਉਹਨਾਂ ਤੋਂ ਸ਼ੁਕਰ ਖਾਈ ਜਾਂਦੇ। ਜੇ ਅੱਜ ਸਾਨੂੰ ਅਣਖ ਨਾਲ ਜੀਣ ਦਾ ਕਿਸੇ ਨੇ ਵੱਲ ਸਿਖਾਇਆ, ਉਹ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੀ ਸ਼ਖਸੀਅਤ ਦੇ ਵਿੱਚੋਂ ਅਸੀਂ ਪ੍ਰਾਪਤ ਕੀਤਾ। ਇਨਸ਼ਾਅੱਲਾ ਉਹਨਾਂ ਨੂੰ ਸਾਡਾ ਸੀਸ ਚੁੱਕਦਾ 6 ਜੂਨ ਨੂੰ ਨਹੀਂ, ਇਸ ਤਾਂ ਸਾਲ ਦੇ 356 ਦਿਨ ਹੀ ਉਸ ਇਨਸਾਨ ਦੀ ਕੁਰਬਾਨੀ ਜਿਹੜੀ ਹੈ, ਜਿਹੜੀ ਕਹਿਣੀ ਅਤੇ ਕਰਨੀ ਦੇ ਉੱਤੇ ਜਿਹੜਾ ਉਹਨਾਂ ਨੇ ਪਹਿਰਾ ਦਿੱਤਾ, ਸ਼ਾਕਿਆਤ, ਜਿਹਨੂੰ ਅਸੀਂ ਕਿਤਾਬਾਂ ਵਿੱਚ ਪੜ੍ਹਦੇ ਹਾਂ ਉਹ ਕਰਕੇ ਵਿਖਾਇਆ। ਇਹ ਇੱਕ ਕਾਰਨ ਹੈ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਤਾਂ ਉਹਦੇ ਦੁਸ਼ਮਣ ਵੀ ਉਹਨਾਂ ਦੀਆਂ ਫੋਟੋਆਂ ਕੰਧਾਂ ਉੱਤੇ ਲਾ ਕੇ ਰੱਖਦੇ ਨੇ। ਉਹਨਾਂ ਦੀ ਸ਼ਖਸੀਅਤ ਨੇ ਹਰ ਲਿਵਿੰਗ ਇਨਸਾਨ ਨੂੰ ਪ੍ਰਭਾਵਿਤ ਕੀਤਾ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਰੂਬਰੂ ਕੀਤੇ। ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਅੱਜ ਤੁਹਾਡੇ ਕੋਲ ਅਸੀਂ ਇੱਥੇ ਇਜਾਜ਼ਤ ਲੈਂਦੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ ਇੱਥੇ ਅਸੀਂ ਤੁਹਾਡੇ ਕੋਲ ਵੀ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।